मैं ਭੁਲੇਖਾ ਨਿਊਜ਼ ਨੂੰ ਦਿਲੋਂ ਬਹੁਤ ਮੁਬਾਰਕਬਾਦ ਪੇਸ਼ ਕਰਨਾ। ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਏ ਉਹਦੇ ਫਰੋਗ ਦੇ ਲਈ ਜਿਹੜਾ ਉਹ ਕੰਮ ਕਰ ਰਹੇ ਨੇ। ਅੱਜ ਦੇ ਦੌਰ ਦੇ ਵਿੱਚ ਇਸ ਚੀਜ਼ ਦੀ ਬਹੁਤ ਜ਼ਿਆਦਾ ਲੋੜ ਏ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਅੱਗੇ ਵਧਾਈਏ ਔਰ ਉਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦਾ ਇਨਕਾਦ ਕੀਤਾ ਜਾਂਦਾ ਰਹੇ। ਮੈਂ ਇਸ ਚੀਜ਼ ਨੂੰ ਭੁਲੇਖਾ ਨਿਊਜ਼ ਨੂੰ ਉਹਦੀ ਪੂਰੀ ਮੈਨੇਜਮੈਂਟ ਨੂੰ ਅਲ-ਕਬੀਰ ਟਾਊਨ ਵੱਲੋਂ ਬਹੁਤ ਜ਼ਿਆਦਾ ਖੈਰ ਮਕਦਮ ਕਰਨਾ और खुश आमदीद कहना जी। ਅੱਜ ਦੇ दिन बड़ा भाग्य भरिया कि इस पंजाब दे विच पंजाब दी अपनी पछाण ओदी सियाण ਇਹਦੇ हवाले नाल जागृति शुरू हो गई है और हुण पंजाब नूं एहसास हो गया कि ओदी जुबान जिहड़ी है वो सदियां पुरानी है, ओदी रहत बहत जिहड़ी है वो हज़ारां साल पुरानी है ते ओनू कोई नहीं ना नुकसान पहुँचा सकता है ना ਉਹਦੇ ਕੋਲੋਂ ਕੋਈ ਖੋ ਸਕਦਾ ਹੈ। ਪੰਜਾਬ ਦਾ ਇਹ ਮਾਣ ਹੁਣ ਅਹਿਸਾਸ ਹੋਣ ਲੱਗ ਪਿਆ ਉਹਨੂੰ ਤੇ ਹੁਣ ਪੰਜਾਬ ਨੂੰ ਸੱਤੇ ਖੈਰਾਂ ਨੇ। ਜੀਵੇ ਪੰਜਾਬ। ਜਿਹੜਾ ਅਸੀਂ ਅੱਜ ਰਤਨ ਦਾ ਦਿਨ ਮਨਾ ਰਹੇ ਹਾਂ, ਪੰਜਾਬੀ ਸਕਾਫਤ ਦਾ ਦਿਨ ਮਨਾ ਰਹੇ ਹਾਂ, ਕਿ ਅਸੀਂ ਸਮਝਦੇ ਹਾਂ ਕਿ ਅਸੀਂ ਵਲੀਆਂ ਦੀ ਸੂਫੀਆ ਦੀ ਜਿਹੜੀ ਜ਼ੁਬਾਨ ਹੈ ਨਾ ਉਹਦੇ ਵਾਰਸ ਹਾਂ ਤੇ ਇਹਨੂੰ ਅੱਜ ਜ਼ਿੰਦਾ ਕਰਨ ਵਾਸਤੇ ਦਿਨ ਮਨਾਉਣ ਦਾ, ਸਾਡੀ ਸਕਾਫਤ ਦਾ, ਸਾਡੇ ਢੋਲ ਦਾ, ਸਾਡੇ ਬੋਲੀਆਂ ਦਾ, ਸਾਡੇ ਮਾਈਆਂ ਦਾ, ਸਾਡੇ ਟੱਪਿਆਂ ਦਾ ਦਿਨ ਮਨਾਉਣ ਵਾਸਤੇ ਇੱਥੇ ਇਕੱਠ ਲਾਣਾ ਬੜਾ ਜ਼ਰੂਰੀ ਸੀਗਾ। ਤੇ ਅੱਜ ਭੱਟ ਸਾਹਿਬ ਨੇ ਪਹਿਲੀ ਦਫਾ ਜਿਹੜੀ ਪੰਜਾਬੀ ਦੀ ਅਗਰ ਕੋਈ ਮਾਂ ਬੋਲੀ ਦੀ ਗੱਲ ਕਰਦਾ ਸੀਗਾ, ਭੱਟ ਸਾਹਿਬ ਨੇ ਅੱਜ ਉਹਨੂੰ ਇੱਕ ਤਹਿਰੀਕ ਦੇ ਵਿੱਚ ਤਬਦੀਲ ਕਰ ਦਿੱਤਾ। ਤੇ ਮੁਦੱਸਰ ਇਕਬਾਲ ਭੱਟ ਨੂੰ ਲੱਖ ਲੱਖ ਸਲਾਮ ਤੇ ਲੱਖ ਲੱਖ ਵਾਰੀ ਉਹਨਾਂ ਵਾਸਤੇ ਐਪਰੀਸੀਏਸ਼ਨ ਆ ਕਿ ਭੱਟ ਸਾਹਿਬ ਨੇ, ਔਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਭੱਟ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇੱਥੇ ਇਕੱਠਾ ਕੀਤਾ ਔਰ ਇੱਕ ਪਲੇਟਫਾਰਮ ਥੱਲੇ ਉਹਨਾਂ ਨੇ ਦੱਸਿਆ ਕਿ ਪੰਜਾਬੀ ਮਰੇ ਨਹੀਂ, ਪੰਜਾਬੀ ਹਮੇਸ਼ਾ ਤੋਂ ਜਿਹੜਾ ਹੈ ਵਾ ਬਾਗੀ ਰਹੇ ਨੇ, ਪੰਜਾਬੀ ਫਾਤੇ ਰਹੇ ਨੇ ਤੇ ਇਨਸ਼ਾਅੱਲਾ ਆਉਣ ਵਾਲਾ ਵੇਲਾ ਦੱਸੇਗਾ। ਇਹ ਆਇੰਦਾ ਕੋਈ ਸਦੀਆਂ ਦੀ ਗੱਲ ਨਹੀਂ, ਐਵੇਂ ਚੰਦ ਸਾਲਾਂ ਦੀ ਗੱਲ ਹੈਗੀ ਹੈ ਕਿ ਪੰਜਾਬੀ ਪਹਿਲੀ ਜਮਾਤ ਤੋਂ ਇਨਸ਼ਾਅੱਲਾ ਪੜ੍ਹਿਆ ਕਰਨਗੇ ਸਾਡੇ ਬਾਲ। पंजाब कल्चर डे के इस मौके उत्ते मैं भुलेखा न्यूज़ ਨੂੰ ਮੁਬਾਰਕਬਾਦ ਪੇਸ਼ ਕਰਨਾ ਕਿ ਉਹਨਾਂ ਨੇ ਐਡਾ ਸੋਹਣਾ ਇਵੈਂਟ ਆਰਗੇਨਾਈਜ਼ ਕੀਤਾ ਹੈ ਤੇ ਪੰਜਾਬ ਕਲਚਰ ਡੇ ਦੇ ਉੱਤੇ ਪੰਜਾਬੀਆਂ ਨੂੰ ਯਾਦ ਰੱਖੀਤਾ ਅੱਜ ਤੇ ਬੜਾ ਜ਼ਬਰਦਸਤ ਇਵੈਂਟ ਹੈਗਾ ਤੇ ਸਾਰੇ ਪੰਜਾਬ ਨੂੰ ਇਸ ਗੱਲ ਦੀ ਮੁਬਾਰਕ ਹੋਏ ਜੀ। मैं समझना जी कि पंजाबी भी साड़ी कौमी जुबान च एक जुबान है और पंजाब का कल्चर दिन जरा ये भी मनाना बड़ा जरूरी है। जिन्नी देर तक अपनी सकाफत नहीं पहचानांगे, अपने तहजीब नहीं पहचानांगे, सानू नहीं पता चलेगा ना असीं अगे वध सकांगे। तो मैं समझना कि अज पंजाब का कल्चर डे मनाया गया। इस तो पहले सिंधी कल्चर डे भी मनाए जाते हैं, पंजाब पख्तून कल्चर डे भी मनाए जाते हैं, बलोची कल्चर डे भी मनाए जाते हैं। तो अज पंजाब जिहड़ा इस मुल्क का सब नाल वड्डा सूबा है उनका कल्चर डे भी मनाना बड़ा जरूरी। साड़ियाँ बड़ियाँ जिंदा रवायतां ने, साढ़े लोग बड़े हसते खेडते गाउंदे ने और खुश रहने वाले लोग ने और मेहनतकश लोग ने। तो असीं अगर अपने लोगों के नाल उन्हां दी जुबान दे नाल जुड़ांगे, उन्हां दी सकाफत नाल जुड़ांगे तो फिर ये मुल्क तरक्की करेगा। और मैं अज दे इस मौके ते उत्ते मैं जरूर हुकूमत नूं कहांगा कि अगर तरक्की याफ्ता मुल्कां दी सफ़ विच पाकिस्तान नूं शामिल करना चाहते हैं तो फिर इस मुल्क के अंदर अपनी अपनी माँ बोली तालीम का सिलसिला शुरू करेंगे तो फिर पाकिस्तान तरक्की करेगा। साढ़े बच्चे जोड़े ने माशाअल्लाह इंटैलीजेंट ने, लेकिन जो तुम उन्होंने मुख्तलिफ जुबानों का और विदेशी जुबानों का बोझ पा देंगे हो तो फिर उन्होंने तालीम मुश्किल हो जाती। सब नाल सौखा जरिया तालीम का माँ बोली चेगी। तो अज पंजाब के इस कल्चर डे उत्ते मैं ही समझांगा कि साडी कामयाबी यही है कि असीं अज ये दिन मनाया। इंशाअल्लाह ताला अगे असीं ये कोशिश भी करांगे कि साडी बुनियादी तालीम माँ बोली च होवे। ਇਹ ਸਾਰਾ ਜਿਹੜਾ ਵੇ ਇਹ ਦੇਸ਼ ਪੰਜਾਬ ਹੈ। ਇਸ ਦੇਸ਼ ਪੰਜਾਬ ਦੇ ਵਿੱਚ ਜਿੰਨੇ ਡਾਂਸ ਨੇ, ਭੰਗੜਾ ਵੇ, ਝੂਮਰ ਵੇ, ਗਿੱਧਾ ਵੇ, ਇਹ ਸਾਰੇ ਉਹਦਾ ਕਲਚਰ ਦਾ ਹਿੱਸਾ ਹੋਣ ਦੇ। ਇੱਥੇ ਜੋ ਲਿਬਾਸ ਪਾਏ ਜਾਂਦੇ, ਇੱਥੇ ਜੋ ਬੋਲੀਆਂ ਜਾਂਦੀਆਂ ਨੇ, ਇੱਥੇ ਇਹ ਸਾਰਾ ਕਲਚਰ ਉਹਦਾ ਦੇਸ਼ ਪੰਜਾਬ ਦਾ ਕਲਚਰ ਹੈ। ਔਰ ਇਹ ਉਹਦੇ ਵਾਸਤੇ ਜਿਹੜਾ ਵੇ ਇਹਦਾ ਦੇਸ਼ ਜਦ ਅਸੀਂ ਪੰਜਾਬ ਵਸੇਬ ਦਿਹਾੜ ਮਨਾ ਰਹੇ ਹਾਂ, ਇਹਦਾ ਮਤਲਬ ਹੈ ਉਹ ਸਾਰੇ ਦਾ ਜਿਹੜਾ ਵੇ ਉਸ ਕਲਚਰ ਦਾ ਜਿਹੜਾ ਵੇ ਉਸ ਵਸੇਬ ਦਾ ਵਿੱਚ ਜੋ ਕੁਛ ਹੈ ਵੇ ਉਹ ਸਾਰੇ ਦੀ ਜਿਹੜੀ ਹੈ ਯਾਦ ਕਰ।